ਅੱਜ ਆਪਾਂ ਟਰੱਕਿੰਗ ਇੰਡਸਟਰੀ ਨਾਲ ਖਬਰਾਂ ਵੱਲ ਆਈਏ ਤੇ ਸਭ ਤੋਂ ਇੰਪੋਰਟੈਂਟ ਇਸ਼ੂ AV5 ਦਾ ਆ। ਟਰੱਕਿੰਗ ਇੰਡਸਟਰੀ ਜੋ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਵਰਸਸ ਬੌਂਟਾ ਦਾ ਇੱਕ ਕੇਸ ਸੀਗਾ, ਉਹ ਸੁਪਰੀਮ ਕੋਰਟ ਦੇ ਕੋਲ ਉਹਨਾਂ ਨੇ ਉਸ ਨੂੰ ਨਾ ਐਕਸੈਪਟ ਕੀਤਾ ਨਾ ਡਿਨਾਈ ਕੀਤਾ। ਤੇ ਦੂਸਰੇ ਪਾਸੇ AV5 ਇੱਕ ਜਰਨਲਿਸਟ ਤੇ ਫਰੀਲਾਂਸਰਸ ਵੱਲੋਂ ਕੀਤਾ ਗਿਆ ਸੀ, ਉਸ ਨੂੰ ਵੀ ਉਹਨਾਂ ਨੇ ਸੁਣਨ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇਹਦਾ ਟਰੱਕਿੰਗ ਇੰਡਸਟਰੀ ਤੇ ਜਾਂ AV5 ਤੇ ਕਿੰਨਾ ਕੁ ਅਸਰ ਹੋਊਗਾ ਰਮਨ ਜੀ? ਬਿਲਕੁਲ ਜੀ, ਇਹਦਾ ਇਸ ਵੇਲੇ ਜਿਹੜਾ ਇੱਕ ਕੇਸ ਹੋਰ ਸਾਈਡ ਬਾਈ ਸਾਈਡ ਚੱਲ ਰਿਹਾ ਸੀ, ਇਹੋ ਹੀ ਸੇਮ ਕੈਲੀਫੋਰਨੀਆ ਤੋਂ, ਉਹਦੀ ਵੀ ਜਿਹੜੀ ਆ CH ਰੋਬਿਨਸਨ ਵੱਲੋਂ ਇਹ ਜਿਹੜੀ ਸੀਗੀ ਉੱਥੇ ਅਪੀਲ ਪਾਈ ਗਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਜਿਹੜਾ 2016 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ 2017 ਦੇ ਵਿੱਚ ਉਹਨਾਂ ਤੇ ਲਾਅਸੂਟ ਹੋਇਆ ਸੀਗਾ ਐਲਨ ਮਿਲਰ ਵੱਲੋਂ, ਨਵਾਡਾ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ। ਸੋ ਉਹ ਵੀ ਜਿਹੜੀ ਅਪੀਲ ਸੀਗੀ ਉਹ ਵੀ ਨਾਲ ਦੇ ਨਾਲ ਚੱਲ ਰਹੀ ਸੀ, ਤੇ ਸਪੈਸੀਫਿਕਲੀ ਉਸ ਅਪੀਲ ਦੇ ਵਿੱਚ ਵੀ ਜਾਂ CH ਰੋਬਿਨਸਨ ਵੱਲੋਂ ਉਹੋ ਹੀ ਪ੍ਰੀਐਮਪਸ਼ਨ ਲਈ ਜਾ ਰਹੀ ਸੀਗੀ ਕਿ ਜਿਹਦੇ ਵਿੱਚ ਜਿਹੜਾ 4A ਵਾਲੀ ਪ੍ਰੀਐਮਪਸ਼ਨ ਹੈਗੀ ਆ। ਸੋ ਸਿਮਿਲਰ ਕਾਈਂਡ ਆਫ ਲਾਈਕ ਕੇਸ ਸੀਗਾ, ਜਿਹਦੇ ਵਿੱਚ ਕਿ CH ਰੋਬਿਨਸਨ ਦੇ ਉੱਤੇ ਇਹ ਨੈਗਲੀਜੈਂਸ ਦੇ ਆਰੋਪ ਲੱਗੇ ਸੀਗੇ। ਸੋ ਉਹ ਜਿਹੜਾ ਕੇਸ ਹੈਗਾ ਆ ਉਹ ਜਿਹੜਾ ਇਸ ਵੇਲੇ ਆ ਉਹਨੂੰ ਸੁਣਨ ਤੋਂ ਨਾ ਜਿਹੜੀ ਹੋ ਗਈ ਆ। ਸੋ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਹ ਦੋਵੇਂ ਸਾਈਡ ਬਾਈ ਸਾਈਡ ਚੱਲਣ ਵਾਲੇ ਕੇਸ ਹੈਗੇ ਆ। ਜੇ ਉਹਦੇ ਵਿੱਚ ਨਾ ਹੁੰਦੀ ਆ ਤੇ ਇਹਦੇ ਵਿੱਚ ਨਾ ਹੋਣ ਦੇ ਵੀ ਜਿਹੜੇ ਚਾਂਸਿਸ ਆ ਬਹੁਤ ਹੈਗੇ ਆ। ਤੇ ਜਿਹੜਾ ਹੁਣ ਦੂਸਰੀ ਗੱਲ ਸੀਗੀ ਕਿ CH ਰੋਬਿਨਸਨ ਵੱਲੋਂ ਜਾਂ ਉਹਨਾਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜਾ ਸੋਲੀਸਿਟਰ ਜਨਰਲ ਵੱਲੋਂ ਇਹ ਰਿਕਮੈਂਡੇਸ਼ਨ ਦਿੱਤੀ ਗਈ ਸੀ ਸੁਪਰੀਮ ਕੋਰਟ ਨੂੰ ਵੀ ਇਹਨਾਂ ਕੇਸਿਸ ਨੂੰ ਸੁਣਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਜਾਂ ਨਹੀਂ ਲੋੜ ਹੈਗੀ। ਸੋ ਉਸ ਕਰਕੇ ਇਹ ਜਿਹੜਾ ਐਕਸ਼ਨ ਹੋਇਆ ਹੈਗਾ। ਸੋ ਹੁਣ ਕਿਉਂਕਿ ਜਿਹੜੀ ਸੋਮਵਾਰ ਨੂੰ ਹੀਅਰਿੰਗ ਸੀਗੀ ਜਾਂ ਸੋਮਵਾਰ ਨੂੰ ਜਿਹਦੇ ਲਿਸਟ ਦੇ ਵਿੱਚ ਨਾਂ ਆਉਣਾ ਸੀਗਾ ਕਿ ਕਿਹੜੇ ਕੇਸ ਸੁਣੇ ਜਾਣੇ ਆ ਤੇ ਕਿਹੜੇ ਨਹੀਂ ਸੁਣੇ ਜਾਣੇ, ਸੋਮਵਾਰ ਨੂੰ ਇਹ ਚੀਜ਼ ਜਿਹੜੀ ਆ ਇਸ ਤੇ ਅੱਖੋਂ ਪਰੋਖੇ ਕੀਤਾ ਗਿਆ। ਜਿਹੜਾ AV5 ਦਾ ਲਾਅ ਸੀਗਾ, ਜਿਹੜੀ ਪਟੀਸ਼ਨ ਉੱਥੇ ਪਈ ਸੀਗੀ, ਉਹਨੂੰ ਬਿਲਕੁਲ ਨਾ ਉਹਨੂੰ ਉਸ ਲਿਸਟ 'ਚ ਰੱਖਿਆ ਗਿਆ ਕਿ ਜਿਹੜੇ ਸੁਣੇ ਜਾਣੇ ਆ ਕੇਸ, ਤੇ ਨਾ ਹੀ ਉਸ ਲਿਸਟ 'ਚ ਰੱਖਿਆ ਗਿਆ ਕਿ ਜਿਹੜੇ ਨਹੀਂ ਸੁਣੇ ਜਾਣੇ ਕੇਸ। ਸੋ ਹੁਣ ਜਦੋਂ ਵੀਰਵਾਰ ਨੂੰ ਇਹਦਾ ਫੈਸਲਾ ਆਇਆ ਹੈਗਾ ਕਿ ਇਹ ਕੇਸ ਨਹੀਂ ਸੁਣਿਆ ਜਾਣਾ, ਤੇ ਇਹਨੂੰ ਅੱਗੇ ਰੱਖ ਕੇ ਇਹ ਸੋਚਿਆ ਜਾ ਰਿਹਾ ਕਿ ਜਿਹੜਾ AV5 ਆ ਉਹਦੇ ਡਿਨਾਈ ਹੋਣ ਦੇ ਚਾਂਸਿਸ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਆ ਇਸ ਵੇਲੇ, ਕਿ ਉਹਨੂੰ ਵੀ ਜਿਹੜਾ ਆ ਉਹਨੂੰ ਡਿਨਾਈ ਕਰ ਦੇਣਾ ਆ। ਅੱਜ ਜਿਹੜਾ ਆ ਬਹੁਤ ਕੁਇਕਲੀ ਚੇਂਜ ਆਫ ਇਵੈਂਟਸ ਹੋ ਰਹੇ ਹੈਗੇ ਇਸ ਵੇਲੇ, ਔਰ ਜਿਹਦੇ ਕਰਕੇ ਕਿ ਇਹ ਜਿਹੜਾ ਫੈਸਲਾ ਹੈਗਾ ਹਾਈ ਕੋਰਟ ਜਿਹੜੀ ਆ ਹਾਈਐਸਟ ਕੋਰਟ ਹੈਗੀ ਕੈਲੀਫੋਰਨੀਆ ਟਰੱਕਿੰਗ ਜਿਹੜੀ ਅਪੀਲ ਹੈਗੀ ਆ, ਉਹ ਉਹਨਾਂ ਨੇ ਜਿਹੜੀ ਇੰਜੰਕਸ਼ਨ ਲੱਗੀ ਸੀਗੀ, ਜਿਹੜੀ ਇੱਥੇ ਕੈਲੀਫੋਰਨੀਆ ਹਾਈ ਕੋਰਟ ਦੇ ਵਿੱਚ ਇੰਜੰਕਸ਼ਨ ਲੱਗੀ ਸੀਗੀ, ਉਹ ਕੁਇਕਲੀ ਡਿਜ਼ੋਲਵ ਹੋ ਜਾਣੀ ਆ। ਸੋ ਹੁਣ ਅੱਜ ਜਿਹੜਾ ਆ ਟਰਨ ਆਫ ਇਵੈਂਟ ਬੜੇ ਕੁਇਕਲੀ ਹੋ ਰਹੇ ਆ। ਤੇ ਜਿਹੜਾ ਦੂਜਾ ਕੁਐਸਚਨ ਹਰਜੋਤ ਭਾਜੀ ਨੇ ਪੁੱਛਿਆ ਸੀਗਾ ਕਿ ਇਹਦਾ ਟਰੱਕਿੰਗ ਇੰਡਸਟਰੀ ਤੇ ਕੀ ਫਰਕ ਪੈਣਾ ਆ। ਸੋ ਇਸ ਤੋਂ ਪਹਿਲਾਂ ਸੌਰੀ ਰਮਨ ਜੀ ਮੈਂ ਵਿੱਚ ਟੋਕਦਾ, ਜਦੋਂ ਆਪਾਂ ਕਹਿੰਦੇ ਨਾ ਵੀ AV5 ਡਿਜ਼ੋਲਵ ਹੋ ਜਾਣਾ, ਲੱਥ ਜਾਣਾ, ਸੋ ਆਈ ਥਿੰਕ ਇਹ ਵਰਡਿੰਗ ਦੇ ਵਿੱਚ ਕਈ ਵਾਰੀ ਕਨਫਿਊਜ਼ਨ ਜਿਹੜੀ ਉਹ ਆ ਜਾਂਦੀ। ਇਹਦਾ ਮਤਲਬ ਆ ਵੀ ਜਿਹੜੀ ਇੰਜੈਕਸ਼ਨ ਆ ਉਹ ਡਿਜ਼ੋਲਵ ਹੋਣੀ ਆ ਤੇ AV5 ਲਾਗੂ ਹੋ ਜਾਣਾ। ਮੈਨੂੰ ਇਹ ਲੱਗਦਾ ਵੀ ਨਾ ਤਾਂ ਉਹਨੇ ਐਕਸੈਪਟ ਕੀਤਾ ਨਾ ਡਿਨਾਈ ਕੀਤਾ, ਪਰ ਜਿਸ ਤਰ੍ਹਾਂ ਜਰਨਲਿਸਟ ਤੇ ਫਰੀਲਾਂਸਰ ਤਾਂ ਲਿਆ ਨਹੀਂ, ਸੋ ਐਗਜ਼ੈਕਟਲੀ ਜਿੱਦਾਂ ਰਮਨ ਹੁਣੀ ਕਹਿੰਦੇ ਇਹਦਾ ਵੀ ਫਿਊਚਰ 'ਚ ਇਹੀ ਹੋਣਾ ਆ। ਪਰ ਹੋ ਸਕਦਾ ਅਕਤੂਬਰ ਤੱਕ ਕਹਿੰਦੇ ਕੁਝ ਕੁ ਮਹੀਨੇ ਇਹ ਡਿਲੇ ਹੋ ਜਾਏ, ਪਰ ਅਲਟੀਮੇਟਲੀ AV5 ਨੂੰ ਉਹ ਸੁਣੂਗੀ ਨਹੀਂ ਸੁਪਰੀਮ ਕੋਰਟ, ਇਹ ਲੱਗਦਾ। ਸੋ ਮਤਲਬ ਹੇਠਲੀ ਅਦਾਲਤ ਦੇ ਫੈਸਲੇ ਜਿਹੜੇ ਆ ਉਹ ਜਿਹੜੇ ਉਸ ਦੇ ਉੱਤੇ ਲਾਗੂ ਰਹਿਣਗੇ। ਫਿਰ ਦੇਖੋ ਜਿੰਨੇ ਵੀ ਜਿੰਨੇ ਵੀ ਹੇਠਲੀ ਅਦਾਲਤ ਤੋਂ ਜਿਹੜੇ ਹਾਈ ਕੋਰਟ ਸਟੇਟ ਦੀਆਂ ਹਾਈ ਕੋਰਟਸ ਹੈਗੀਆਂ, ਉਹਨਾਂ ਜਿੰਨੇ ਵੀ ਫੈਸਲੇ ਉੱਪਰ ਜਾਂਦੇ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ ਜਿਹਨਾਂ ਨੂੰ ਚੈਲੰਜ ਹੁੰਦਾ ਹੈਗਾ, 98% ਜਿਹੜਾ ਅੱਜ ਤੱਕ ਦਾ ਰੈਕਡ ਹੈਗਾ, 98% ਜਿਹੜੇ ਉਹਨਾਂ ਦੇ ਵਿੱਚੋਂ ਨਹੀਂ ਸੁਣੇ ਜਾਂਦੇ, ਸਿਰਫ 2% ਦੇ ਉੱਤੇ ਸੁਪਰੀਮ ਕੋਰਟ ਪਿਕ ਕਰਦੀ ਆ। ਸੋ ਇਹ 2% ਦੇ ਵਿੱਚ ਜਿਹੜਾ ਆਉਣਾ, ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿ ਪਰਸੈਂਟੇਜ ਬਹੁਤ ਘੱਟ ਹੈਗੀ ਆ। ਤੇ ਜਿਹੜੇ ਸਿਮਿਲਰ ਕੇਸਿਸ ਹੈਗੇ, ਜੇ ਉਹਨਾਂ ਦੇ ਉੱਤੇ ਡਿਨਾਇਲ ਹੋ ਜਾਵੇ ਤੇ ਤੁਹਾਨੂੰ ਲੱਗਦਾ ਆ ਕਿ ਇਹ ਚੀਜ਼ਾਂ ਜਿਹੜੀਆਂ ਆ ਇਹ ਆਲਮੋਸਟ ਕਲੋਜ਼ ਟੂ ਡਿਨਾਇਲ ਹੈਗੀਆਂ। ਸੋ ਇਸ ਕਰਕੇ ਜਿਹੜਾ ਅੱਜ ਦੀ ਨਿਊਜ਼ ਹੈਗੀ ਆ, ਕਿਉਂਕਿ ਅੱਜ ਦੀ ਨਿਊਜ਼ ਆ ਕਿ ਇਹ ਜਿਹੜੀ ਇੰਜੰਕਸ਼ਨ ਹੈਗੀ ਆ ਇਹ ਕੁਇਕਲੀ ਜਿਹੜੀ ਆ ਡਿਜ਼ੋਲਵ ਹੋ ਸਕਦੀ ਆ, ਔਰ ਡਿਜ਼ੋਲਵ ਹੋਣ ਦੇ ਨਾਲ ਜਿਹੜੀ ਆ ਉਹ ਇਹਨੂੰ ਲਾਗੂ ਹੋ ਜਾਂਦਾ ਆ AV5 ਜਿਹੜਾ ਟਰੱਕਿੰਗ ਇੰਡਸਟਰੀ ਤੇ।
ਜੀ